ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਖੇਡਾਂ ਸਾਡੇ ਸਮਾਜ ਦਾ ਇੱਕ ਅਹਿਮ ਅੰਗ ਆ। ਖੇਡਾਂ ਨੂੰ ਸਮਾਜ ਦੇ ਵਿੱਚ ਪ੍ਰਫੁੱਲਤ ਕਰਨ ਦੇ ਲਈ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਦਿੱਤਾ ਵੀ ਆ ਤੇ ਯੋਗਦਾਨ ਦੇ ਵੀ ਰਹੇ ਆ। ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਕਿ ਖੇਡਾਂ ਨੂੰ ਸਮਾਜ ਦੇ ਵਿੱਚ ਪ੍ਰਫੁੱਲਤ ਕੀਤਾ, ਸਾਡਾ ਇੰਡੋਸ ਟੀਵੀ ਦੇ ਵੱਲੋਂ ਉਹਨਾਂ ਨੂੰ ਸਲਾਮ। ਅੱਜ ਸਾਡੇ ਲਈ ਇਹ ਮਾਣ ਵਾਲੀ ਗੱਲ ਆ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਉਹ ਸ਼ਖਸੀਅਤ ਆਈ ਹੈ ਜਿਹੜੇ ਕਿ ਆਪਣੇ ਕਾਰਜਕਾਲ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ, ਜਿੱਥੇ ਆਪਣੇ ਕੰਮ ਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ, ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਤੌਰ ਦੇ ਉੱਤੇ ਕਾਫੀ ਚਰਚਿਤ ਰਹੇ ਨੇ। ਨਾਲ ਦੀ ਨਾਲ ਉਹਨਾਂ ਨੇ ਆਰਮੀ ਦੇ ਵਿੱਚ ਇਨਫੈਂਟਰੀ ਦੇ ਤੌਰ ਦੇ ਉੱਤੇ ਕੰਮ ਵੀ ਕੀਤਾ। ਪੰਜਾਬ ਪੁਲਿਸ ਦੇ ਵਿੱਚ ਡੀਜੀਪੀ ਰੈਂਕ ਦੇ ਰਿਟਾਇਰ ਹੋਏ ਨੇ। ਮੇਰੀ ਮੁਰਾਦ ਆ ਸਰਦਾਰ ਮਹਿਲ ਸਿੰਘ ਭੁੱਲਰ ਜੀ ਹੁਣਾਂ ਤੋਂ। ਸਤਿ ਸ੍ਰੀ ਅਕਾਲ ਸਰਦਾਰ ਮਹਿਲ ਸਿੰਘ ਭੁੱਲਰ ਜੀ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਕੱਲ੍ਹ ਤੁਸੀਂ ਆਸਟ੍ਰੇਲੀਆ ਦੇ ਦੌਰੇ ਤੇ ਹੋ ਤੇ ਪਿਛਲੇ ਦਿਨਾਂ ਦੇ ਵਿੱਚ ਇੱਥੇ ਆਸਟ੍ਰੇਲੀਅਨ ਸਿੱਖ ਖੇਡਾਂ ਹੋਈਆਂ ਤੇ ਉਹਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ। ਖੇਡਾਂ ਦੇ ਨਾਲ ਤੁਹਾਡਾ ਪਹਿਲਾਂ ਤੋਂ ਰਾਬਤਾ ਰਿਹਾ ਹੈ ਤੇ ਕਿੱਦਾਂ ਦਾ ਮਹਿਸੂਸ ਕੀਤਾ ਇੱਥੇ ਆ ਕੇ? ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੁੜੇ ਆ ਪੰਜਾਬ ਤੇ ਇੱਥੇ ਦੀਆਂ ਖੇਡਾਂ ਦੇ ਵਿੱਚ ਕੀ ਫਰਕ ਲੱਗਾ ਤੁਹਾਨੂੰ? ਖੇਡਾਂ ਦਾ ਖੇਡ ਬੇਸਿਕਲੀ ਤੇ ਖੇਡ ਸੇਮ ਹੈ ਜਿੱਥੇ ਮਰਜ਼ੀ ਖੇਡੀ ਜਾਓ ਜੀ, ਪਰ ਜਿਸ ਮਾਹੌਲ ਦੇ ਵਿੱਚ ਖੇਡੀਆਂ ਜਾਂਦੀਆਂ ਨੇ ਔਰ ਆਪਣਾ ਆਰਗੇਨਾਈਜ਼ਰ ਜੋ ਕਰਦੇ ਨੇ ਉਹ ਅਲੱਗ-ਅਲੱਗ ਫਰਕ ਹੋ ਸਕਦਾ ਜੀ। ਪਹਿਲੀ ਗੱਲ ਇੱਥੋਂ ਦਾ ਇੱਕ ਤਾਂ ਵਾਤਾਵਰਨ ਬੜਾ ਵਧੀਆ ਹੈ ਜੀ, ਉਹਦੇ ਵਿੱਚ ਸਪੋਰਟਸਮੈਨ ਜਿਹੜੇ ਨੇ ਉਹ ਬੜਾ ਫਲਰਸ਼ ਕਰ ਸਕਦੇ ਨੇ ਤੇ ਔਰ ਬਹੁਤ ਵਧੀਆ ਬੜੇ ਸੁਚੱਜੇ ਢੰਗ ਨਾਲ, ਜਿਵੇਂ ਮੇਲੇ ਦੀ ਤਰ੍ਹਾਂ ਅਸੀਂ ਸਭ ਗੱਲਾਂ ਕਰਦੇ ਸਾਂ ਕਿ ਇਹ ਲੱਗਦਾ ਜਿਵੇਂ ਪੂਰਾ ਪੰਜਾਬ ਹੀ ਇੱਥੇ ਆਇਆ ਬੈਠਾ ਹੈ ਜੀ। ਪੰਜਾਬੀ ਦੇ ਸਾਰਾ ਪੰਜਾਬੀਆਂ ਦਾ ਜਿਸ ਤਰ੍ਹਾਂ ਮੇਲਾ ਹੁੰਦੇ ਆਪਣੇ ਪਿੰਡਾਂ 'ਚ ਇੰਡੀਆ 'ਚ, ਇਸੇ ਤਰ੍ਹਾਂ ਬੜਾ ਮਾਹੌਲ ਰੱਖਿਆ ਸੀ ਔਰ ਸਾਰੇ ਬੜੇ ਕੋਰਡੀਅਲ ਤਰੀਕੇ ਨਾਲ ਕਰਾ ਰਹੇ ਸਨ ਔਰ ਬੜੇ ਉਤਸ਼ਾਹ ਨਾਲ ਯਾਨੀ ਖੇਡਾਂ ਵਿੱਚ ਯਾਨੀ ਕਬੱਡੀ, ਵਾਲੀਬਾਲ, ਬਾਸਕਟਬਾਲ ਔਰ ਹਾਕੀ, ਫੁੱਟਬਾਲ ਤੇ ਬੜੇ ਜੋਸ਼ ਨਾਲ ਤੇ ਬੜੇ ਸੱਜੇ ਢੰਗ ਨਾਲ ਕਰਾ ਰਹੇ ਸਨ। ਪਾਰਟੀਸਪੈਂਟ ਜਿਹੜੇ ਨੇ ਉਹ ਵੀ ਬੜੀ ਕੋਆਪਰੇਟਿਵ ਸਪਿਰਿਟ ਨਾਲ ਕਰ ਰਹੇ ਸਨ ਜੀ। ਤੇ ਆਸ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਇਹ ਪਸੰਦ ਆਈਆਂ ਹੋਣੀਆਂ ਤੇ ਸਾਡਾ ਹੀ ਮਾਣ ਵਧਿਆ ਕਿ ਤੁਸੀਂ ਜਦੋਂ ਉੱਥੇ ਸ਼ਮੂਲੀਅਤ ਕੀਤੀ ਤੇ ਸਾਨੂੰ ਮਾਣ ਮਹਿਸੂਸ ਹੋਇਆ। ਸਰਦਾਰ ਮਹਿਲ ਸਿੰਘ ਭੁੱਲਰ ਜੀ, ਤੇ ਤੁਹਾਡਾ ਪਿੰਡ ਜਿਹੜਾ ਆ ਰੰਗ ਸਿੰਘ ਵਾਲਾ ਜੀਰਾ ਦੇ ਕੋਲ, ਉੱਥੋਂ ਐਡੀ ਦੂਰ ਤੱਕ ਪਹੁੰਚਣਾ, ਜਾਣੀ ਕਹਿ ਲਓ ਕਿ ਚੰਡੀਗੜ੍ਹ ਤੱਕ ਪਹੁੰਚਣਾ, ਉਹਨਾਂ ਦਿਨਾਂ ਦੇ ਵਿੱਚ ਤੁਸੀਂ ਜਦੋਂ ਸ਼ੁਰੂ ਕੀਤੀ ਹੈ ਜੌਬ, ਕਿੱਦਾਂ ਦਾ ਇਹ ਸਫ਼ਰ ਰਿਹਾ ਆ ਰੰਗ ਸਿੰਘ ਵਾਲਾ ਤੋਂ ਚੰਡੀਗੜ੍ਹ ਤੱਕ ਦਾ ਤੇ ਅੱਜ ਕੱਲ੍ਹ ਜਲੰਧਰ ਤੱਕ ਦਾ? ਇਹ ਮੈਂ ਤਾਂ ਸਮਝਦਾ ਜਿਹੜੀ ਖੇਡ ਨਾ ਪਰਮਾਤਮਾ ਨੂੰ ਪਹਿਲਾਂ ਚਾਹੀਦੀ ਸੀ। ਹਾਂਜੀ, ਚਲੋ ਅਸੀਂ ਪਾਕਿਸਤਾਨ ਤੋਂ 1947 ਚੋਂ ਜੜ ਕੇ ਆਏ ਹਾਂ, ਜ਼ਮੀਨਾਂ ਬਿਖਰ ਕੇ ਕਦੇ ਕੋਈ ਸਕੂਲ ਨਹੀਂ, ਕੁਛ ਨਹੀਂ। ਅੱਛਾ ਜੀ। ਚਲੋ ਥੋੜੀ ਲੇਟ ਸਟੇਜ ਤੇ ਮੈਨੂੰ ਸਕੂਲ ਦਾ ਮੌਕਾ ਮਿਲਿਆ, ਸਕੂਲ ਨੇ ਜਿਹੜੇ ਹੈ ਨਹੀਂ ਸੀ। ਫਿਰ ਉਸ ਤੋਂ ਬਾਅਦ ਪੜ੍ਹਾਈ ਦਾ ਵੀ ਸਾਰਾ ਇਸੇ ਤਰ੍ਹਾਂ ਹੀ ਸੀ। ਉਹ ਕੁਦਰਤ ਨੇ ਕੁਛ ਬਖਸ਼ਿਸ਼ ਕੀਤੀ ਸੀ ਤੇ ਨੰਬਰ ਚੰਗੇ ਹੁੰਦੇ ਰਹੇ, ਅੱਗੇ ਚੱਲਦੇ ਗਏ ਜੀ। ਤੇ ਮੈਂ ਫਿਰ 64 ਦੇ ਵਿੱਚ ਜਦ BA ਪੜ੍ਹਦਾ ਉਦੋਂ ਐਮਰਜੈਂਸੀ ਕਮਿਸ਼ਨ ਪਹਿਲਾਂ ਆਲਰੇਡੀ 62 ਸ਼ੁਰੂ ਹੋਇਆ ਕਮਿਸ਼ਨ ਆਰਮੀ ਚ ਮਿਲਣੇ, 63 ਸ਼ੁਰੂ ਹੋਇਆ ਤੇ ਮੈਂ ਵੀ ਮੇਰੇ ਸਾਥੀਆਂ ਨੇ ਸਲਾਹ ਦਿੱਤੀ ਉੱਥੇ ਪੇਰ ਮੈਂ ਸੈਕੰਡ ਲੈਫਟੀਨੈਂਟ 64 ਚ ਬਣ ਗਿਆ BA ਵਿੱਚ ਪੜ੍ਹਦਾ ਹੀ। ਫਿਰ ਉਸ ਤੋਂ ਬਾਅਦ ਤਾਂ ਹੌਲੀ ਹੌਲੀ ਤਜਰਬੇ ਹੁੰਦੇ ਗਏ, ਨਾਲ ਕੰਪਨੀ ਹੁੰਦੀ ਗਈ ਸਾਰੀ ਉਸ ਤਰ੍ਹਾਂ ਦੇ ਨਾਲ ਜਿਹੜੀ ਪੜ੍ਹਿਆ ਲਿਖਿਆ ਦੀ ਚੰਗੇ ਅਫਸਰਾਂ ਦੀ, ਤੇ ਉਹਦੇ ਪੜ੍ਹਨ ਦਾ ਮੌਕਾ ਚੰਗਾ ਮਿਲ ਗਿਆ। ਫਿਰ ਵੈਕੈਂਸੀਆਂ ਨਿਕਲੀਆਂ ਸਨ ਜਿਹੜੇ ਅਸੀਂ ਐਮਰਜੈਂਸੀ ਕਮਿਸ਼ਨ ਅਫਸਰ ਭਰਤੀ ਸਨ ਜੀ, ਉਹਨਾਂ ਵਾਸਤੇ ਵੀ ਸਿਵਲ ਸਰਵਿਸ ਜਾਣਾ ਚਾਹੁੰਦੇ ਸਨ। ਇੱਧਰ ਇਸ ਪਾਸੇ ਵੀ ਰਹੇ ਤਾਂ ਮੈਂ IPS ਸਿਲੈਕਟ ਹੋ ਗਿਆ ਕਿਉਂਕਿ ਬੜੀ ਹਾਇਰ ਮੈਰਿਟ ਮਿਲ ਗਈ ਇਸ ਸਰਦਾਰ ਜੀ। ਮੈਂ ਇਹਨਾਂ ਸਾਰਾ ਰਸਤਾ ਪਰਮਾਤਮਾ ਨੇ ਪਹਿਲੇ ਲਿਖਿਆ ਸੀ। ਮੈਂ ਆਈ ਬਿਲੀਵ ਇਨ ਦੈਟ ਹੈ ਜੀ। ਤੇ ਬੰਦੇ ਆਪਣੇ ਆਪ ਤੇ ਫਿਰ ਮੈਂ ਕਿਸੇ ਮੈਂ ਮੁਆਰੀ ਤੇ ਗੱਲ ਬੰਦੀ ਨਹੀਂ, ਪੜ੍ਹਾਈ ਦੂਜੀ ਕਿਸ ਤਰ੍ਹਾਂ ਦੀ, ਪਰ ਉਹ ਆਪਣੇ ਆਪ ਹੀ ਨਾ ਉਹ ਰਸਤਾ ਪਾ ਦਿੰਦਾ। ਹਾਂ ਕਿ ਕੋਸ਼ਿਸ਼ ਜ਼ਰੂਰ ਕਰਨੀ ਪੈਂਦੀ ਜੀ, ਤੇ ਕੋਸ਼ਿਸ਼ ਕਰਦੇ ਰਹੇ ਤੇ ਇਸ ਕਰਕੇ ਉੱਥੇ ਪਹੁੰਚ ਗਏ ਤੇ ਥੱਲਿਓ ਸ਼ੁਰੂ ਕਰਕੇ ਪਰ ਪਿੰਡ ਦੇ ਪਲਾਨ ਬਣ ਗਏ। ਫਿਰ ਇੱਧਰ ਮੇਜਰ ਸਾਂ ਜਦੋਂ ਇੱਧਰ ਆਏ ਇੱਧਰੋਂ ਚੱਲ ਜਾਂਦੇ ਪੰਜਾਬ ਪੁਲਿਸ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਤੇ ਇਸ ਤਰ੍ਹਾਂ ਕਰਕੇ ਪੇਂਡੂ ਖੇਡਾਂ ਕਰਕੇ ਪੇਂਡੂ ਹੋਣ ਕਰਕੇ ਮੈਨੂੰ ਸ਼ੌਕ ਸੀ। ਮੈਂ ਖੁਦ ਵੀ ਖੇਡਦਾ ਪੇਂਡੂ ਗੇਮਾਂ ਜਿਹਦੇ ਗਰਾਊਂਡ ਤੇ ਸ਼ੌਕ ਹੈਗਾ ਸੀ, ਪਰ ਉਹ ਚੰਗੇ ਕੋਚ ਜਾਂ ਚੰਗੇ ਗਰਾਊਂਡਾਂ ਤੇ ਚੰਗੇ ਜਿਵੇਂ ਜਿਸ ਤਰ੍ਹਾਂ ਦੇ ਰੱਖਦਾ ਸਨ ਸਕੂਲਾਂ 'ਚ ਪਤਾ ਹੋ ਨਹੀਂ ਸਕਿਆ। ਉਹ ਸ਼ੌਕ ਜਿਹੜਾ ਫਿਰ ਅਖੀਰ ਜਦੋਂ ਆਰਮੀ 'ਚ ਚਲੋ ਉਦੋਂ ਜੰਗ ਦੇ ਸਾਰੀ ਯੁੱਧ ਲੱਗ ਗਏ, 65 ਦਾ ਜੰਗ ਲੱਗ ਗਿਆ, ਉਹਦੇ ਪਾਰਟੀਸਪੇਸ਼ਨ ਫਿਰ ਉਸ ਤੋਂ ਬਾਅਦ
थोड़े दिन बाद असम चले गए, मिजोरम 2 साल 68 to 70 उत्थे रहे, फिर उत्थों ही फिर गिरफ्त लिया कि मैं एज पेश हो गया। तो थोड़े दिनों बाद ही, थोड़े सालों बाद ही दूजा पंजाब का काम तो देखे कि ना जी शुरू हो गया। सो इस करके ना, पर मैं फिर मंग के ना PAP ले, क्योंकि PAP के खेडा का सारा बंदोबस्त सी। PAP का जो इंचार्ज होंदा है वो पंजाब पुलिस का स्पोर्ट्स अफसर भी होंदा नाल दी नाल, वो सारे ਉਹਦੇ ਕੋਲ जी। इत्थे मौका मिलिया ਤੇ ਇੱਥੇ ਗਰਾਊਂਡ ਨੂੰ ਵੀ ਕੁਛ ਹੈਗੇ ਸਨ, ਕੁਛ ਹੋਰ ਸਾਰਿਆਂ ਦੀ ਸਹਾਇਤਾ ਲੈ ਕੇ ਤਿਆਰ ਤੁਰ ਕੀਤੇ, ਇੰਫਰਾਸਟ੍ਰਕਚਰ ਕਾਇਮ ਕੀਤਾ ਜੀ, ਇੰਡੋਰ ਸਟੇਡੀਅਮ ਬਣਾਇਆ, ਆਊਟਡੋਰ ਸਟੇਡੀਅਮ ਪਹਿਲੇ ਵੇਗਾ ਸੀ, ਤੇ ਉਸ ਕਰਕੇ ਇੱਥੇ ਮੁੰਡੇ ਮੰਡੇ ਭਰਤੀ ਕਰਦਾ, ਉੱਥੇ ਥੋੜੀ ਇਸ ਤਰ੍ਹਾਂ ਕਰਕੇ ਭਰਤੀ ਕਰਨ ਦੀ ਸਾਰੀ ਪਾਵਰ ਆ ਗਈ ਸੀ। ਤੇ ਡਿਪੈਂਡਿੰਗ ਔਨ ਪਰਫਾਰਮੈਂਸ अलग अलग रैंक, स्पाई कांस्टेबल, ASI, इंस्पेक्टर भर्ती, गवर्नमेंट लेवल ਤੇ ਫਿਰ DSP ਕਰਨਾ ਜੀ, ਪਰਫਾਰਮੈਂਸ ਦੇ ਹਿਸਾਬ ਤੇ ਹੋਣਾ ਸੀ ਜੀ। ਇਸ ਤਰ੍ਹਾਂ ਫਿਰ ਨਹੀਂ, ਜਿੱਦਾਂ ਤੁਸੀਂ ਦੱਸਿਆ ਕਿ PAP ਪੰਜਾਬ ਆਰਮਡ ਪੁਲਿਸ, ਉਹਦੇ ਵਿੱਚ ਪ੍ਰੈਫਰ ਇਹਨਾਂ ਕਰਦੇ ਨਹੀਂ ਲੋਕ, ਉਹ ਚਾਹੁੰਦੇ ਆ ਕਿ ਅਸੀਂ ਜਿਹੜਾ ਆ ਆਮ ਜੌਬ ਦੇ ਵਿੱਚ ਰਹੀਏ, ਤੇ ਤੁਸੀਂ PAP ਕਿਉਂ ਚੁਣਿਆ? ਕੋਈ ਖਾਸ ਇਹਦਾ ਲਗਾ ਸਿਰਫ ਇਹੀ ਸੀ ਕਿ ਮੈਂ ਖੇਡਾਂ ਵੱਲ ਨੂੰ ਪ੍ਰਫੁੱਲਤ ਹੀ ਕਰਨਾ ਆ, ਜਾਂ ਕੋਈ ਹੋਰ ਵੀ ਕਾਰਨ ਹੈਗੇ ਸੀ? PAP ਬੈਕਵਰਡ ਸੀ ਬੜੀ ਕਾਫੀ, ਹਾਂਜੀ, ਨਾਲੇ ਟ੍ਰੇਨਿੰਗ ਟੂਨਿੰਗ ਦਾ ਨਾ ਜੀ, ਇਹ ਡਿਸਟ੍ਰਿਕਟ ਪੁਲਿਸ ਦਾ ਇਹਨਾਂ ਦਾ ਫਰਕ ਸੀ। ਫਿਰ ਪਹਿਲ ਬਾਅਦ ਵੀ ਸੀ ਉਹ ਸਮਝਦੇ ਸਨ ਜੀ, ਪਰ ਫਿਰ ਅਲਟੀਮੇਟਲੀ DGP ਸਾਡੇ ਮਿਸਟਰ KPS ਕਰ ਰਹੇ ਨੇ ਨਾਲ, ਉਹਨਾਂ ਦੇ ਕੋਆਪਰੇਸ਼ਨ ਕਰਕੇ ਭਰਤੀ ਮੈਂ ਸਾਰੀ ਇੱਥੇ ਸ਼ੁਰੂ ਕਰ ਦਿੱਤੀ, ਤੇ ਇੱਥੋਂ ਫਿਰ ਕਮਾਂਡੋ ਬਣਾ ਕੇ ਬਾਹਰ ਭੇਜਣੇ। ਅੱਛਾ ਜੀ, ਮਿਸ਼ਨ ਹੁੰਦੀ ਮੈਂ ਜਿਹੜੇ ਜੋ ਰਿਟਾਇਰ ਹੋਵਾਂ ਜੀ, ਤੇ ਉਹਨਾਂ ਦੀ ਮਿਸ਼ਨ ਕਈ ਕੋਈ 20-25% ਬਚੇ ਹੁੰਦੇ ਨੇ ਜਿਹੜੇ ਉਹ ਬਹੁਤ ਕੰਟਰੋਵਰਸੀ ਨੇ ਬਣੇ, ਉੱਥੇ ਰਹਿਣਾ ਚਾਹੁੰਦੇ ਜੀ। ਉੱਥੇ ਸਹੂਲਤਾਂ ਕਾਫੀ ਕ੍ਰੀਏਟ ਹੋ ਗਈਆਂ ਕਰ ਦਿੱਤੀਆਂ, ਜਿਹੜੀਆਂ ਸਕੂਲ ਬੜੇ ਸੋਹਣੇ ਬਣਵਾਤੇ, ਤੇ ਦੂਜੇ ਹੋਰ ਦੂਜੇ ਉਹਨਾਂ ਦਾ ਵੈਲਫੇਅਰ ਵਾਸਤੇ ਉਹ ਚੀਜ਼ਾਂ ਜੀ, ਤੇ ਉਹਨਾਂ ਦੀ ਫੈਮਿਲੀ ਦੀ ਇਨਕਮ ਵਾਸਤੇ ਜੀ, ਉਹ ਰਹਿਸ਼ ਉੱਥੇ ਕਰ ਸਟੇਬਿਲਿਟੀ ਕੀ ਜਗ੍ਹਾ ਹੋਣ ਕਰਕੇ, ਖਾਸ ਕਰਕੇ ਬੱਚਿਆਂ ਦੀ ਪੜ੍ਹਾਈ ਕਰਕੇ ਉਹ ਟਿਕ ਨਹੀਂ ਰਿਹਾ ਜੀ। ਉਹ ਫਿਰ ਇਸ ਕਰਕੇ ਨਾ, ਤੇ ਬਾਕੀ PAP ਦੇ ਨਾਲ ਕਹਿੰਦਾ ਤਾਂ ਨਹੀਂ ਖਾਸੀ, ਕਿਉਂਕਿ ਫੌਜ ਜਿਹੜੀਆਂ ਫੌਜੀਆਂ ਸਾਡੀ ਟ੍ਰੇਨਿੰਗ ਸੀ ਕਮਾਂਡ ਦੀ ਜੀ, ਤੇ ਇੱਥੇ ਕਮਾਂਡ ਹੈ ਉਹ ਮੇਰੇ ਕੋਲ 23,000 ਸਾਰੀ ਐਨਰੋਲਮੈਂਟ ਸੀ ਜਿਹੜੀ PAP ਦੀ ਵਿੰਗ ਦੇ ਵਿੱਚ ਹੋਣ ਕਰਕੇ, ਉਹ ਕਮਾਂਡਰ ਸਾਹਿਬ ਉਹ ਕੁਰੇਰ ਹੁੰਦੀ ਥੋੜੀ, ਇਸ ਕਰਕੇ ਨਾ ਇਸ ਪਾਸੇ ਐਕਟਿਵਲਾਈਜ਼ ਹੋ ਜਾਂਦੀ ਹੈ ਜੀ। ਤੇ ਜਦੋਂ ਗੇਮਸ ਦੀ ਗੱਲ ਜੁੜਦੀ ਆ, ਖਾਸ ਤੌਰ ਦੇ ਉੱਤੇ ਕਾਬਲੇ ਤਾਰੀਫ ਇਹ ਕੰਮ ਆਉਂਦਾ ਆ ਕਿ ਤੁਸੀਂ ਦਲੀਪ ਸਿੰਘ ਖਲੀ, ਜਿਹੜਾ ਕਿ ਬੜਾ ਹੁਣ ਮਸ਼ਹੂਰ ਹੈਗਾ ਪਹਿਲਵਾਨ, ਤੇ ਉਹਨੂੰ ਤੁਸੀਂ ਇੱਧਰਲੇ ਪਾਸੇ ਲਿਆਂਦਾ। ਕਿੱਦਾਂ ਦਾ ਉਹ ਸਫ਼ਰ ਰਿਹਾ? ਇਹ ਕਿਹਾ ਜਾਂਦਾ ਕਿ ਮਹਿਲ ਸਿੰਘ ਭੁੱਲਰ ਹੋਣਾ ਦਾ ਬਹੁਤ ਵੱਡਾ ਯੋਗਦਾਨ ਆ ਜੇ ਦਲੀਪ ਸਿੰਘ ਖਲੀ ਜਿਹੜਾ ਆ ਉਹ ਇੰਟਰਨੈਸ਼ਨਲ ਇੱਕ ਫਿਗਰ ਬਣ ਪਾਇਆ। ਕਿੱਦਾਂ ਦਾ ਉਹਦਾ ਸਫ਼ਰ ਰਿਹਾ, ਵੀ ਕਿੱਦਾਂ ਚੂਜ਼ ਕੀਤਾ ਵੀ ਇਹਨੂੰ ਇੱਥੇ ਤੱਕ ਲਿਆਉਣਾ? ਖਲੀ ਦਾ ਜੀ, ਖਲੀ ਨਹੀਂ ਸੀ, ਦਲੀਪ ਸਿੰਘ ਸੀ ਪਹਿਲਾਂ। ਹਾਂਜੀ, ਤੇ ਇਹ ਖਲੀ ਨਾਮ ਬਾਅਦ ਵਿੱਚ ਪਿਆ, ਉਹ ਮੈਂ ਤੁਹਾਨੂੰ ਦੱਸਾਂਗਾ ਕਿਵੇਂ। ਹਾਂਜੀ, ਉਹਦੇ ਇਹ ਦਲੀਪ ਸਿੰਘ ਦਾ ਸਾਨੂੰ ਮੈਨੂੰ ਪਤਾ ਲੱਗਾ ਵੀ ਇੱਕ ਹਿਮਾਚਲ ਦੇ ਵਿੱਚ ਮੁੰਡਾ 8.5 ਫੁੱਟ ਲੰਮਾ ਹੈ। ਅੱਛਾ ਜੀ, ਤੇ ਬਾਸਕਟਬਾਲ ਵਾਸਤੇ ਲੰਮੇ ਦੀ ਜ਼ਰੂਰਤ ਹੁੰਦੀ ਜੀ। ਮੈਂ ਇੰਸਪੈਕਟਰ ਸੱਜਣ ਸਿੰਘ ਚੀਮਾ, ਉਸ ਨੂੰ ਮੈਂ ਭੇਜਿਆ, ਮੈਂ ਕਿਹਾ ਡੱਬ ਕੇ ਜਾ। ਉਹ ਮੁੜ ਕੇ ਸਾਡੀ ਟੀਮ ਦਾ ਕੈਪਟਨ, ਇੰਡੀਆ ਟੀਮ ਦੇ ਕੈਪਟਨ ਸੀ ਸੱਜਣ ਸਿੰਘ, ਤੇ ਕੋਸ਼ਿਸ਼ ਕੀਤੀ ਪਰ ਲੱਭਾ ਨਹੀਂ ਉਹਨੂੰ। ਅੱਛਾ, ਫਿਰ ਕੋਈ 2-3 ਮਹੀਨੇ ਬਾਅਦ ਅਖਬਾਰ 'ਚ ਆਇਆ ਇੱਕ ਲੰਮਾ 8 ਫੁੱਟ ਲੰਮਾ ਜਵਾਨ ਬੰਦਾ ਹੈ, ਤੇ ਉਹ ਕੋਈ ਇਸ਼ੂਲੈਸ ਕਪਲ ਦਿੱਲੀ ਦੇ ਰਹਿਣ ਵਾਲੇ ਅਮੀਰ ਆਦਮੀ ਤੇ ਸ਼ਿਮਲੇ, ਉਹਨਾਂ ਦੀ ਕੋਠੀ ਗਰਮੀ ਜਿੱਥੇ ਆ ਜਾਂਦੇ ਨੇ। ਅੱਛਾ ਜੀ, ਉਹਨਾਂ ਦੀ ਕੋਠੀ ਤੇ ਉਹ ਚੌਕੀਦਾਰ ਲੱਗਾ। ਮੈਂ ਉਹਨੂੰ ਸੱਜਣ ਸਿੰਘ ਬੋਲਿਆ, ਵੇਖ ਬੰਦਾ ਲੱਗਦਾ ਉਹੀ ਹੈ, ਕਿਉਂ ਆਮ ਤੌਰ ਤੇ ਭਾਰਤ ਦੇ ਵਿੱਚ ਲੋਕਾਂ ਦੀ ਥੋੜੀ ਹਾਈਟ ਛੋਟੀ ਹੁੰਦੀ ਹੈ, ਥੋੜਾ ਲੰਮਾ ਵੀ ਤਾਂ ਬਹੁਤ ਲੰਮਾ ਲੱਗਦਾ ਹੈ। ਉਹ ਗਿਆ ਬੰਦਾ ਉਹੀ ਨਿਕਲਿਆ। ਫਿਰ ਉਹ ਇਲੈਕਟ੍ਰੋਨ ਸੀ, ਉਹਨੂੰ ਪਤਾ ਨਹੀਂ ਸੀ। ਅੱਛਾ ਜੀ, ਅਨਪੜ੍ਹ ਸੀ ਵਿਚਾਰਾ, ਗਰੀਬ ਆਦਮੀ ਹੋਣ ਕਰਕੇ, ਤੇ ਉਹਨੂੰ ਥੋੜਾ ਚਾਨਣਾ ਨਹੀਂ ਸੀਗਾ ਬਾਹਰ ਕੀ ਹੋ ਰਿਹਾ ਕੀ ਨਹੀਂ ਜੀ। ਉਹ ਬੋਲਦਾ ਨਹੀਂ, ਇਧਰ ਅੱਤਵਾਦ ਹੈ, ਦੂਸਰਾ ਹੈ। ਤੇ ਮੈਂ ਕਿਹਾ ਵੀ ਇਹਨੂੰ ਸਮਝਾ ਦੇ, ਤੈਨੂੰ ਬਾਹਰ PAP ਵਿੱਚ ਨਾ ਬਾਹਰ ਨਹੀਂ ਜਾਣਾ, ਤੈਨੂੰ ਪਾਲਣਾ, ਤੈਨੂੰ ਵੱਡੀ ਲੈਵਲ ਤੇ ਪਹੁੰਚਾਉਣਾ ਹੈ। ਅੱਛਾ ਜੀ, ਫਿਰ ਮੰਨ ਗਿਆ ਹੌਲੀ ਹੌਲੀ। ਮੈਂ ਜੋ ਪੜ੍ਹਾਇਆ ਉਹ ਵੀ ਭਰਤੀ ਕਰ ਲੈਣੇ, ਇੱਕ ਪਾਸਪੋਰਟ, ਦੂਜਾ ਉਹਨੂੰ ਐਜੂਕੇਸ਼ਨ ਨੂੰ ਪੜ੍ਹਾਉਣ ਵੀ ਸ਼ੁਰੂ ਕਰ ਦਿੱਤਾ ਜੀ। ਦੋਵੇਂ ਤਰ੍ਹਾਂ ਭਰਤੀ ਕਰ ਲਿਆ ਬਿਲਕੁਲ। ਇਹ ਬੰਦਾ ਜਾਣੀ ਬਿਲਕੁਲ ਕੋਰਾ ਅਨਪੜ੍ਹ, ਤੇ ਉਹਦੇ ਵੈਸੇ ਹੀ ਭਰਤੀ ਦੇ ਵਿੱਚ ਲੈ ਜਾਂਦਾ। ਹਾਂਜੀ, ਫਿਰ ਉਹਨੂੰ ਅਸੀਂ ਹੌਲੀ ਹੌਲੀ ਕੀਤਾ, ਰਿਜ਼ਲਟ ਹੀ ਨਹੀਂ ਸੀ। ਉਹ ਗਰੀਬ ਛੋਟਾ ਮੋਟਾ ਕੰਮ ਕਰਦਾ ਸੀ, ਤੇ ਖਾਣ ਰਿਜ਼ਲਟ ਹੀ ਨਹੀਂ ਸੀ। ਫਿਰ ਸਾਡੇ ਦੇਸੀ ਤਰੀਕਾ ਦਾ ਘਿਓ ਖੋ, ਸਿਹਤ ਬਣਾਓ। ਹਾਂਜੀ, ਫਿਰ ਉਹਨੂੰ 3 ਕੁਆਂਟਲ ਤੋਂ ਉੱਤੇ
ਘਿਓ ਦੇਸੀ ਘਿਓ ਹੋਇਆ 3 ਕੁਆਂਟਲ ਖਾ ਗਿਆ। 3 ਕੁਆਂਟਲ ਬਾਈ ਪੀਪੇ 3 ਕੁਆਂਟਲ 30 ਕੁਆਂਟਲ ਬਣ ਜਾਂਦਾ। ਹੋਰ ਵੀ ਜ਼ਿਆਦਾ ਹੋਵੇ। ਮੈਂ ਇੰਨੀ ਵੀ ਮੇਰੀ ਗਿਣਤੀ ਸੀ, ਬਾਕੀ ਪਤਾ ਨਹੀਂ ਹੋਰ ਵੀ ਹੋਈ। ਤੇ ਸਾਡੇ ਥੱਲੇ ਵਾਲੇ ਨਾਲ ਕਾਫੀ। ਹਾਂਜੀ। ਫਿਰ ਉਹ ਤੋਂ ਬਾਅਦ ਮੈਂ ਫਿਰ ਉਹ ਚੰਗੇ ਮਿਹਨਤ ਕੀਤੀ ਉਹਨੇ, ਤੇ ਫਿਰ ਉਹਨੂੰ ਸ਼ਾਟਪੁੱਟ ਵਾਲੇ ਲਾਇਆ। ਅੱਛਾ ਜੀ। ਸ਼ਾਟਪੁੱਟ ਤੇ ਵੀ ਉਹਦੀ ਬੈਕ ਪੇਨ ਸ਼ੁਰੂ ਹੋ ਗਈ ਤੇ 16 ਮੀਟਰ ਕਰ ਗਿਆ ਸੀ। ਅੱਛਾ ਜੀ। ਫਿਰ ਸਲਾਹ ਕੀਤੀ ਮੈਨੂੰ ਆਪਣਾ ਬਾਡੀ ਬਿਲਡਿੰਗ ਵੀ ਉਹਨੇ ਕੀਤੀ, ਮਿਹਨਤ ਵੀ ਸਰੀਰ ਸੇ ਬੜਾ, ਤੇ ਉਹਨੂੰ ਬਾਡੀ ਉਹਦੇ ਬਾਈਸੈਪਸ ਸਭੀ ਜੋ ਗਏ, ਪੈਕਟੋਰਲ ਮਸਲ ਹੋ ਗਏ, ਚੰਗੇ ਹੋ ਗਏ। ਹਾਂਜੀ। ਬੇਸ ਮਸਲ, ਬੈਕ ਮਸਲ। ਹਾਂਜੀ। ਪਰ ਥਾਈ ਮਸਲ ਤੇ ਕਾਫ ਮਸਲ ਨਹੀਂ ਬਣ ਸਕੇ ਉਹਦੇ। ਲੱਤਾਂ ਉਸੇ ਤਰ੍ਹਾਂ ਹੀ ਬੈਠੇ ਬੁੱਢੇ ਰਹਿਣ ਕਰਕੇ। ਇੱਕ ਉਹਨਾਂ ਇੰਡੀਆ ਜੋ ਓਪਨ ਜੋ ਸੈਕਿੰਡ ਆਇਆ, ਤੇ ਮੈਂ ਸੋਚਿਆ ਵੀ ਇਹਦਾ ਹੁਣ ਹੋ ਜਾਣਾ ਸਾਡਾ ਓਲੰਪਿਕ ਦੇ ਵਿੱਚ ਜਿੱਥੇ ਜਾਣਾ ਵਰਲਡ ਲੈਵਲ ਦੇ ਪਹਿਲੇ ਨੰਬਰ ਦੀ ਜਾਣਾ, ਤੇ ਸਾਡਾ ਨੈਸ਼ਨਲ ਐਂਥਮ ਜਿਹੜਾ ਉੱਥੇ ਨਹੀਂ ਬੋਲਿਆ ਜਾ ਸਕਿਆ। ਹਾਂਜੀ। ਫਿਰ ਸਲਾਹ ਕੀਤੀ ਇਹਨੂੰ ਕੀ ਕਰੀਏ। ਫਿਰ ਜੀ ਉਦੋਂ ਅਸੀਂ ਆਪਣਾ WWF ਉਧਰ ਭੇਜਿਆ ਜਾਏ। ਹਾਂਜੀ। ਉਧਰ ਭੇਜਣ ਵਾਸਤੇ ਮੈਨੂੰ ਪਤਾ ਲੱਗਾ ਸੀ ਕਿ ਅਮਰੀਕਾ ਦੇ ਕੁਝ ਰਿਸਕ ਹੈ। ਅੱਛਾ ਜੀ। ਜਦ ਠੰਡੇ ਸੰਭਲ ਕੇ ਭੇਜੀਏ, 1 ਸਾਲ ਨਹੀਂ ਭੇਜਿਆ ਜੀ। ਚਲੋ ਫਿਰ ਜਦੋਂ ਸੰਕੇਤ ਦੂਰ ਹੋ ਗਏ, ਫਿਰ ਹੁਣ ਸਾਲ ਬਾਅਦ ਭੇਜਿਆ। ਉਹ ਖਰਚਾ ਬੜਾ ਹੁੰਦਾ। ਫਿਰ ਇੱਕ ਮਿੱਤਰ ਸੀ ਬੜਾ ਵਧੀਆ, ਉਹਨੇ ਖਰਚਾ 1.5 ਸਾਲ ਸੈਨ ਫ੍ਰਾਂਸਿਸਕੋ ਉੱਥੇ ਟ੍ਰੇਨਿੰਗ ਹੋਈ, ਉਹਦਾ ਰਹਿਣਾ ਸਹਿਣਾ ਤੇ ਸਾਰਾ ਖਾਣਾ ਖੋਣੇ ਦਾ ਟ੍ਰੇਨਿੰਗ ਉਹਨੇ ਦਿੱਤਾ। ਅੱਛਾ। ਫਿਰ ਉਸ ਤੋਂ ਬਾਅਦ ਉਹਦੇ ਜੈਪਨੀਜ਼ ਉਹਦੇ ਫਰੈਂਡ ਬਣ ਗਏ, ਜਾਪਾਨ ਜਾਣਾ ਸ਼ੁਰੂ ਕਰ ਦਿੱਤਾ। ਤੇ ਫਿਰ ਉਹ ਬੋਲਦਾ ਸੀ ਵੀ ਆਪਣਾ ਫੁੱਟਬਾਲ ਦੀ ਪਿਕਚਰ ਬਣਾਈ ਮੇਰੀ, ਤੇ ਮੈਂ ਉਹਨੂੰ ਪੁੱਛਿਆ ਤੇਰੀ ਇੰਗਲਿਸ਼ ਕੌਣ ਬੋਲਦਾ ਸੀ। ਉਹ ਬੋਲਦਾ ਮੂੰਹ ਨੂੰ ਕਰਦਿਆ ਡੱਬਿੰਗ ਕਰ ਲੈਂਦੇ। ਲੋਕ ਇਹ ਗੱਲ ਹੋ ਗਈ। ਫਿਰ ਉੱਥੋਂ ਮੈਨੂੰ ਕੁਛ ਪੈਸੇ ਮਿਲ ਗਿਆ। ਹੌਲੀ ਹੌਲੀ ਫਲੈਂਡ ਸੈਕੰਡਰੀ ਸ਼ੁਰੂ ਠੀਕ ਹੋ ਗਈ। ਤੇ ਦੂਜੀ ਗੱਲ ਜੇ ਪੜ੍ਹਾਈ ਦੀ ਸੀ, ਉਹ ਬਿਲਕੁਲ ਟੋਟਲੀ ਅਨਪੜ੍ਹ। ਪਹਿਲਾਂ ਅਸੀਂ ਹਿੰਦੀ ਕਾ ਖਾ ਸਿਖਾਇਆ, ਫਿਰ ਪੰਜਾਬੀ ਦਾ ਊੜਾ ਆੜਾ ਸਿਖਾਇਆ। ਫਿਰ ਮੇਰੇ ਦਿਮਾਗ ਚ ਆਈ ਵੀ ਬੱਚਿਆਂ ਨੇ ਇਹਦੇ ਆਟੋਗ੍ਰਾਫ ਬੜੇ ਲੈਣੇ ਕਰਨੇ, ਪਰ ਦਲੀਪ ਸਿੰਘ ਲਿਖਣਾ ਬਹੁਤ ਲੰਮਾ ਕਿਸਮ ਭੇਜ ਦਿੱਤੇ, ਇਹ ਨਹੀਂ ਬਸ ਇਹ ਲਸਨ ਕਰਨੇ। ਅੱਜ ਕੱਲ੍ਹ ਅੱਛੀ ਸੋਹਣੀ ਬੋਲ ਰਿਹਾ ਬੋਲਣੀ ਕਰੀ, ਮਤਲਬ ਹੌਲੀ ਹੌਲੀ ਮਾਹੌਲ ਰਹਿ ਜਾਣੇ ਇਸ ਕਰਕੇ। ਤੇ ਅਨਫੋਰਚੁਨੇਟਲੀ ਉਹ ਨਹੀਂ ਉਹਨੂੰ ਮੌਕਾ ਮਿਲ ਸਕਿਆ, ਤੇ ਨਾ ਹੀ ਪਤਾ ਆਪਣੀ ਮੇਰੀ ਬਾਡੀ ਚ ਕੀ ਹੈ। ਬੁੱਧਾ ਹੀ ਪਛਾਣ ਸਕੇ, ਆਪਣੇ ਆਪ ਬੁੱਧਾ ਨਹੀਂ ਪਛਾਣ ਸਕਦਾ। ਲੋ ਜੋ ਉਸ ਤਰ੍ਹਾਂ ਕਰਕੇ ਹੋ ਗਿਆ। ਫਿਰ ਮੈਂ ਉਹਨੂੰ ਬੋਲਿਆ ਅੰਡਰਟੇਕਰ ਜਦੋਂ ਬਾਬਾ 10 ਸਾਲ ਦਾ ਚੈਂਪੀਅਨ ਹੈ, ਉਹਨੂੰ ਚੈਲੰਜ ਕਰ। ਉਹਨੇ ਚੈਲੰਜ ਕੀਤਾ ਆਇਆ, ਉਹਦੀ ਹਾਈਟ ਛੋਟੀ ਇਹਦੇ ਨਾਲੋਂ, ਤੇ ਨਾਲੇ ਇੰਨਾ ਹਾਰਡ ਕੰਮ ਕਰਕੇ ਹੱਥ ਵੀ ਉਹਦੇ ਚੰਗੇ ਕਾੜੇ ਹੋਏ, ਲੰਮੇ ਹੱਥ ਨੇ ਉਹਦੇ। ਤੇ ਉਹਨੇ ਜਦੋਂ ਨੱਪਿਆ ਸਿਰ ਤੋਂ ਹੀ ਕਰਕੇ ਨਾ, ਤੇ ਉਹ ਬੇਹੋਸ਼ ਹੋ ਗਿਆ, ਡਿੱਗ ਪਿਆ। ਦੂਜੇ ਫਿਰ ਕਰਕੇ ਅੰਡਰਟੇਕਰ ਨੂੰ ਫਿਰ ਚੈਂਪੀਅਨ ਡਿਕਲੇਅਰ ਹੋ ਗਿਆ। ਅੱਛਾ ਜੀ। ਹੁਣ ਖਰੀ ਕਿਵੇਂ ਬਣਿਆ, ਇਹ ਨੂਰਮਹਿਲ ਅਸ਼ੂਤੋਸ਼ ਮਹਾਰਾਜ ਕੋਲ ਜਾਂਦਾ ਹੁੰਦਾ ਸੀ। ਅੱਛਾ ਜੀ। उधर बोले महाराज इंग्लिश में गालियां बहुत निकालते हैं। वो आशुतोष महाराज बोला रहे तू तो भारत का भीम है गालियां काली माता की जय बोल दिया कर। अच्छा। वो गोरे काली खैरी तो खरी बोल के बस ना दलीप सिंह खिलाना है। अच्छा जी। ਤੇ ਖੈਰ ਇਹਦਾ ਮਤਲਬ ਇਹ ਹੈ ਕਿ ਸਰਦਾਰ ਮਹਿਲ ਸਿੰਘ ਭੁੱਲਰ ਹੁਣਾਂ ਨੇ ਪਾਲਿਆ, ਉਹਨੂੰ ਗਾਈਡਲਾਈਨ ਦਿੱਤੀ, ਜਿਸ ਉਹ ਮੁਕਾਮ ਤੇ ਪਹੁੰਚਿਆ। ਵੈਸੇ ਵੀ ਇੱਕ ਉਦੋਂ ਅਖਬਾਰਾਂ ਦੇ ਵਿੱਚ ਆਉਂਦਾ ਸੀ ਕਿ ਸਰਦਾਰ ਮਹਿਲ ਸਿੰਘ ਭੁੱਲਰ ਹੁਣੀ ਜਦੋਂ ਵੀ ਕਿਤੇ ਕੋਈ ਟੈਲੈਂਟ ਦੇਖਦੇ ਆ, ਚਾਹੇ ਉਹ ਆਲ ਓਵਰ ਇੰਡੀਆ ਕਿਤੇ ਵੀ ਉਹਨਾਂ ਨੂੰ ਲੱਗਦਾ ਆ ਕਿ ਫਲਾਨਾ ਜਿਹੜਾ ਬੱਚਾ ਆ ਉਹ ਨੌਜਵਾਨ ਆ, ਉਹ ਵਾਲੀਬਾਲ ਦੇ ਵਿੱਚ ਬਹੁਤ ਵਧੀਆ, ਸ਼ਾਰਟ ਪੁੱਟ ਦੇ ਬਹੁਤ ਵਧੀਆ ਆ, ਐਥਲੈਟਿਕਸ ਦੀ ਕੋਈ ਵੀ ਗੇਮ ਆ ਉਹਦੇ ਵਿੱਚ ਬਹੁਤ ਵਧੀਆ, ਤਾਂ ਉਹਨਾਂ ਨੂੰ ਆਪ ਐਫਰਟ ਕਰਕੇ ਪੰਜਾਬ ਪੁਲਿਸ ਦੇ ਵਿੱਚ ਲੈ ਕੇ ਆਉਂਦਾ। ਤੇ ਹੁਣ ਦਾ ਕੀ ਮਾਹੌਲ ਹੈ, ਜਾਨੀ ਤੁਸੀਂ ਹੁਣ ਵੀ ਜਲੰਧਰ ਦੇ ਵਿੱਚ ਰਹਿੰਦੇ ਹੋ, ਕਿੱਦਾਂ ਦਾ ਮਾਹੌਲ ਲੱਗਦਾ ਤੁਹਾਨੂੰ ਪੁਲਿਸ ਦੇ ਵਿੱਚ ਖੇਡਾਂ ਨੂੰ? ਕੀ ਜਿਹੜੇ ਤੁਸੀਂ ਛੱਡ ਕੇ ਗਏ ਸੀ ਕਿ ਅੱਜ ਵੀ ਉਹੀ ਮਿਆਰ ਆ ਜਾਂ ਮਿਆਰ ਉੱਤਾ ਹੋਇਆ ਜਾਂ ਥੱਲੇ ਹੋਇਆ? ਦੇਖੋ ਮੈਨੂੰ ਤਾਂ ਸ਼ੌਕ ਸੀ ਬੜਾ, ਸਮਝੋ ਜਨੂਨ ਜਿਹਾ ਹੋ ਗਿਆ ਸੀ। ਹਾਂਜੀ। ਤੇ ਵੀ ਇੱਕ ਖੇਡਾਂ ਦਾ ਨਾ, ਖੇਡਾਂ ਜਿਹੜੀਆਂ ਨਾ ਇੱਕ ਸੈਲਫ ਡਿਸਿਪਲਿਨ ਹੋਵੇ ਤੇ ਦੂਜਿਆਂ ਨਾਲ ਵੀ ਡਿਸਿਪਲਿਨ ਗੱਲ ਕਰਦੇ ਜੀ, ਔਰ ਪ੍ਰੇਮ ਪਿਆਰ ਵਧਾਉਂਦੀਆਂ ਨੇ ਜੀ। ਜੇ ਖਿਡਾਰੀ ਕਿਤੇ ਵੀ ਲੱਗੇ ਹੋਣ ਜਦੋਂ ਉਹਨਾਂ ਦੀ ਜਿਹੜੀ ਸਪਿਰਿਟ ਜਾਂਦੀ ਨਹੀਂ, ਜੇ ਕਿ ਦੂਜਾ ਐਡਮਿਨਿਸਟ੍ਰੇਟਿਵ ਮਾਮਲੇ ਚ ਉੱਥੇ ਵੀ ਲੋਕਾਂ ਨਾਲ ਪ੍ਰੇਮ ਪਿਆਰ ਨਾਲ ਗੱਲ ਕਰ ਜੀ, ਉਹ ਮਿੱਟੀ ਹੁੰਦੇ ਨੇ ਜੀ। ਜੇ ਕਿਤੇ ਮੈਂ ਤਾਂ ਵਰਤ ਨਹੀਂ ਪਾਇਆ ਉਹ ਵੀ ਵਰਤ ਲੈਂਦੇ ਨੇ ਜੀ ਤੇ ਮੌਕੇ ਤੇ। ਇਹ ਸਾਰਾ ਨਾ ਜਿਹੜਾ ਮੇਰਾ ਇੱਕ ਜਿਹੜੀ ਗੇਮਾਂ ਨੇ ਨਾ,
ਇਹ ਜਿਹੜੀਆਂ ਇਹਨਾਂ ਦਾ ਸ਼ਾਰਟ ਲਿਵਡ ਹੁੰਦੀਆਂ ਨੇ, ਛੋਟੀਆਂ ਗੇਮਾਂ, ਥੋੜੇ ਰੇਸ, ਜਿਮਨਾਸਟਿਕ ਸ਼ਾਰਟ ਲਿਵਡ ਹੁੰਦੀਆਂ ਹਾਂਜੀ, ਥੋੜੀ ਉਮਰ ਦੀਆਂ। ਲੌਂਗ ਰੇਸ ਥੋੜਾ ਲੰਮਾ ਚੱਲ ਜਾਂਦੀਆਂ ਨੇ। ਤੇ ਸਿਮਿਲਰਲੀ ਜਿਹੜੇ ਥਰੋਜ਼ ਨੇ, ਥਰੋ ਦੇ 4 ਥਰੋ ਆ, ਜੋ 3 ਥਰੋ ਜਿਹੜੇ ਡਿਸਕਸ, ਹੈਮਰ ਤੇ ਆਪਣਾ ਸ਼ਾਰਟ ਪੁੱਟ, ਇਹ ਪਰ ਲੋਂਗਰ ਪੀਰੀਅਡ ਚੱਲ ਜਾਂਦੇ। ਜੈਵਲਿਨ ਜਿਹੜੇ ਨੇ, ਜੈਵਲਿਨ ਚੱਲ ਜਾਂਦੀ ਹੈ ਪਰ ਉਹ ਵੀ ਇਹ ਨਾ ਚੱਲਦੀ, ਇਹ ਮਤਲਬ ਇਹਨਾਂ ਦੀ ਡਿਊਰੇਸ਼ਨ ਹੁੰਦੀ ਹੈ। ਅੱਛਾ ਜੀ। ਆਪਣੇ ਜਿਹੜੇ ਹੁੰਦੇ ਨੇ ਆਮ ਤੌਰ ਤੇ ਦਰਮਿਆਨੇ ਲੋਕ ਜਿਹੜੇ ਨਾ, ਜਾਂ ਥੋੜੇ ਬਿਲੋ ਜਿਹੜੇ ਲੋਅਰ ਮਿਡਲ ਕਲਾਸ, ਉਹੀ ਗੇਮਾਂ ਵਾਲੇ ਜ਼ਿਆਦਾ ਹੁੰਦੇ ਨੇ। ਵੱਡੀ ਗੇਮ ਜਿਹੜੇ ਅਮੀਰ ਆਦਮੀ ਨਹੀਂ ਜਾਂਦੇ, ਉਹ ਟੈਨਿਸ ਖੇਡਣਗੇ, ਖੇਡ ਲੈਣਗੇ, ਗੋਲਫ ਖੇਡ ਲੈਣਗੇ, ਇਹਨਾਂ ਚੀਜ਼ਾਂ ਖੇਡ ਲੈਣਗੇ, ਉਹ ਇਹਨਾਂ ਨੂੰ ਹਾਰਡ ਵਰਕ ਨਹੀਂ ਕਰ ਸਕਦੇ। ਇਸ ਕਰਕੇ ਇਹਨਾਂ ਨੂੰ ਫਿਰ ਇਹਨਾਂ ਨੂੰ ਆਫਟਰ ਗੇਮ ਉਦੋਂ ਬੱਲੇ ਬੱਲੇ ਨਹੀਂ, ਫਿਰ ਇਹਨਾਂ ਨੂੰ ਰੁਜ਼ਗਾਰ ਅੱਗੇ ਆਪਣੇ ਫੈਮਿਲੀ ਪਰਿਵਾਰ ਨੂੰ ਚਾਹੀਦਾ, ਪਰ ਉਹਨੂੰ ਪ੍ਰੋਫੈਸ਼ਨ ਚਾਹੀਦਾ ਜੀ। ਤੇ ਇਸ ਕਰਕੇ ਇਹਨਾਂ ਨੂੰ ਉਸ ਪ੍ਰੋਫੈਸ਼ਨ ਦੇ ਵਿੱਚ ਖੇਡਾਂ ਦੇ ਵਿੱਚ ਹੋ ਗਏ ਉਹਦਾ ਲੈ ਨਹੀਂ ਤਾਂ ਫਿਰ ਉਸ ਤੋਂ ਬਾਅਦ ਟ੍ਰੇਨਿੰਗ ਦੇਣੀ ਚਾਹੀਦੀ। ਮੈਂ ਦਿੰਦਾ ਰਿਹਾ ਟ੍ਰੇਨਿੰਗ ਸਾਰਿਆਂ ਨੂੰ, ਬੇਸਿਕਲੀ ਸਾਰੀ ਜਿਹੜੇ ਸਰ ਜਾਂਦੇ। ਬਾਅਦ ਦੇ ਵਿੱਚ ਜਦੋਂ ਗੇਮ ਖਤਮ ਹੋ ਜਾਂਦੀ ਉਹ ਬੇਸਿਕ ਟ੍ਰੇਨਿੰਗ ਦੇ ਕੇ ਪੁਲਿਸ ਦੇ ਵਿੱਚ ਅਲੱਗ ਲੈ, ਉਹ ਬਹੁਤ ਜ਼ਰੂਰੀ ਹੈ ਜੀ। ਤੇ ਇਹ ਜਿਹੜਾ ਹੈਗੇ ਨੇ ਮਾਹੌਲ ਸਾਡਾ, ਤੁਹਾਡੇ ਇੱਧਰ ਦੇ ਮੁਲਕਾਂ ਨਾਲ ਉੱਧਰੋਂ, ਇੱਥੇ ਤਾਂ ਜੰਨੇ ਸਾਰੇ ਸਪੋਰਟਸ ਕਰਦੇ ਨੇ, ਉਹ ਕੰਮਕਾਰ ਸਾਰੇ ਚੰਗੇ ਹੁੰਦੇ ਨੇ ਇਹਨਾਂ ਦੇ। ਤੇ ਪੰਜਾਬ ਦੇ ਵਿੱਚ ਬਹੁਤ ਚੰਗੀ ਜਾਂਦੀ ਹੈਗੇ ਨੇ, ਐਸੀ ਗੱਲ ਨਹੀਂ, ਪਰ ਉਹ ਫਿਰ ਇਸ ਤਰ੍ਹਾਂ ਦੀ ਗੇਮ ਨਹੀਂ ਕਰ ਸਕਦੇ, ਇੰਨਾ ਹੀ ਕਰਦੇ ਨੇ। ਇਹ ਕਰਕੇ ਦੇਖਦਾ ਚਲੋ ਮਾਹੌਲ ਬੜਾ ਸੋਹਣਾ ਸੀ। ਤੇ ਬਾਕੀ ਹੁਣ ਆਪਣੇ ਟਾਈਮ ਤੇ ਮੈਨੂੰ ਤਾਂ ਸਿਰਫ 20 ਸਾਲ ਹੋ ਗਏ ਨੇ ਰਿਟਾਇਰ ਹੋਏ ਨੂੰ, ਤੇ ਮੁੰਡੇ ਬੜੇ ਚੰਗੇ ਕਰ, ਮੈਂ ਜਾਣਾ ਕਈ ਵੇਖੀ ਦਾ ਜੀ, ਤੇ ਕਰ ਰਹੇ ਨੇ, ਅਸੀਂ ਕਰ ਰਹੇ ਜੀ। ਠੀਕ ਹੈ, ਚੱਲਦਾ ਪਿਆ ਕੰਮ। ਤੇ ਵੈਸੇ ਪੰਜਾਬ ਪੁਲਿਸ ਦੇ ਵਿੱਚ ਦੇਖੋ, ਵੈਸੇ ਤਾਂ ਮਜ਼ਾਕ ਵੀ ਬਹੁਤ ਚੱਲਦੇ ਆ, ਬੜੀ ਚੈਲੰਜਿੰਗ ਜੌਬ ਆ ਇਹ ਪੁਲਿਸ ਦੀ ਜਿਹੜੀ, ਕਿਉਂਕਿ ਆਪਾਂ ਨੁਕਸ ਤਾਂ ਕੱਢਦੇ ਆ, ਆਮ ਜਿਹੜੇ ਲੋਕ ਨੇ ਉਹ ਕਹਿ ਦਿੰਦੇ ਨੇ ਕਿ ਪੁਲਿਸ ਦੇ ਉੱਤੇ ਸਾਰਾ ਭਾਂਡਾ ਫੋੜ ਦਿੱਤਾ ਜਾਂਦਾ। ਪੁਲਿਸ ਜਿਹੜੀ ਆ ਇਹਨਾਂ ਦੀ ਕੋਈ ਕਹਿ ਲਓ ਕਿ 24 ਘੰਟੇ ਦੀ ਡਿਊਟੀ ਆ, ਕਿਸੇ ਵੇਲੇ ਵੀ ਕਿਸੇ ਕੋਈ ਵੀ ਐਮਰਜੈਂਸੀ ਕੰਮ ਹੋ ਸਕਦਾ। ਬਹੁਤ ਸਾਰੇ ਚੈਲੰਜਸ ਹੈਗੇ ਆ, ਪਰ ਉਹਦੇ ਲਈ ਇਹ ਆ ਕਿ ਫਿੱਟ ਹੋਣਾ ਬਹੁਤ ਜ਼ਰੂਰੀ ਆ। ਪਰ ਅੱਜ ਕੱਲ੍ਹ ਜੋ ਉੱਥੇ ਦੇ ਮਾਹੌਲ ਦੇਖਿਆ, ਵੈਸੇ ਤਾਂ ਨੌਜਵਾਨ ਹੁਣ ਕਾਫੀ ਭਰਤੀ ਹੋਇਆ, ਪਰ ਕੁਝ ਸਾਲਾਂ ਦੇ ਬਾਅਦ ਉਹਨਾਂ ਦਾ ਫਿਰ ਢਿੱਡ ਬਹੁਤ ਵੱਡਾ ਹੋ ਜਾਂਦਾ ਆ। ਉਹ ਕੀ ਕਾਰਨ ਆ ਕਿ ਉਹ ਆਪਣੇ ਆਪ ਨੂੰ ਫਿੱਟ ਰੱਖਣ ਦੀ ਉਹ ਮਨਸ਼ਾ ਨਹੀਂ ਹੁੰਦੀ, ਜਾਂ ਕੀ ਕਾਰਨ ਹੋ ਜਾਂਦਾ? ਪੁਲਿਸ ਦੀ ਸਾਡੀ ਡਿਊਟੀ ਜਿਹੜੀ, ਹਾਂਜੀ, ਕੋਈ ਟਾਈਮ ਲਿਮਿਟ ਨਹੀਂ ਕਰਨਾ ਜੀ, ਉਹਨੂੰ ਅਰੈਸਟ ਨਹੀਂ ਮਿਲਦੀ, ਅਰੈਸਟ ਨਹੀਂ ਮਿਲਦੀ, ਪਰ ਉਹ ਐਕਸਰਸਾਈਜ਼ ਨਹੀਂ ਕਰ ਸਕਣੀ। ਮੈਂ ਦਰਦ ਸ਼ੁਰੂ ਕੀਤਾ ਸੀ ਜਦੋਂ ਭਰਤੀ ਮੈਂ ਸਾਰੀ ਕਨਸਨਟਰੇਟ ਕਰ ਲਈ ਨਾ PAP ਦੀ, ਉਹਨਾਂ ਨੂੰ 2 ਸਾਲ ਦੇ ਵਿੱਚ ਨਾ ਆਪਸ਼ਨ ਹੁੰਦੀ ਸੀ ਉਹਨੂੰ ਕਮਾਂਡੋ ਬਣਾਉਣਾ। ਅੱਛਾ ਜੀ, ਸਾਰੇ ਕਮਾਂਡੋ ਉਹਨਾਂ ਦੀ ਵਾਰੀ ਕਮਾਂਡੋ ਜਾ ਕੇ ਡਿਸਟ੍ਰਿਕਟ ਪੁਲਿਸ ਦੇ ਵਿੱਚ ਹੁੰਦੇ, ਜੋ ਜਿਆਦਾ ਅਟੈਂਡੈਂਟ ਸੀ ਉੱਥੇ ਵੀ ਟਾਈਮ ਨਹੀਂ ਮਿਲਦਾ ਉੱਥੇ। ਹਾਂਜੀ, ਉਹ 5-6 ਸਾਲ ਰਹਿ ਕੇ ਉਹ ਆਪਣੀ ਬਾਡੀ ਨੂੰ ਫਿੱਟ ਰੱਖਦੇ ਨੇ, ਉਹ ਫਿਟਨੈਸ ਜਿਹਨਾਂ ਦਾ ਸੀ ਟੈਸਟ ਲੈ ਕੇ ਫਿਰ ਦੁਬਾਰਾ ਭੇਜਦੇ ਸਨ, ਉਹ ਫਿਰ ਆਦਤ ਬਣ ਜਾਂਦੀ, ਫਿਰ ਬੰਦਾ ਥੋੜੀ ਬਹੁਤ ਐਕਸਰਸਾਈਜ਼ ਕਰ ਲੈਂਦਾ ਇਹਦੇ ਚ। ਤੇ ਜਦੋਂ ਅਸੀਂ ਡਿਊਟੀ ਤੇ ਜਾਂਦੇ ਨੇ ਉਦੋਂ ਤਾਂ ਕੋਈ ਟਾਈਮ ਨਹੀਂ ਮਿਲਦਾ, ਉਹ ਸ਼ੌਕ ਨਹੀਂ ਹੁੰਦਾ ਵੀ ਬਹੁਤ ਮੋਟਾ ਹੋ ਜਾਏ, ਮੋਟਾਪਾ ਬਿਮਾਰੀ, ਤੇ ਬਿਮਾਰੀ ਕੋਈ ਵੀ ਨਹੀਂ ਸੇੜਨਾ ਚਾਹੁੰਦਾ, ਤੇ ਉਹ ਮਜਬੂਰੀ ਹੋ ਜਾਂਦੀ ਕਈ ਇਸ ਤਰ੍ਹਾਂ ਕਰਕੇ ਜੀ। ਤੇ ਨਾਲੇ ਉਹ ਕਈ ਬੜੇ ਆ ਜਾਂਦੇ ਨੇ, ਕਈ ਡਿਪਰੈਸ਼ਨ ਆ ਜਾਂਦਾ ਕਈਆਂ ਚ, ਇੰਨੀਆਂ ਗੱਲਾਂ ਹੁੰਦੀਆਂ। ਨਹੀਂ, ਡਿਪਰੈਸ਼ਨ ਦੀ ਤੁਸੀਂ ਗੱਲ ਕੀਤੀ ਹੈ, ਡਿਪਰੈਸ਼ਨ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ। ਡਿਪਰੈਸ਼ਨ ਨੂੰ ਦੂਰ ਕਰਨ ਲਈ ਫਿਰ ਖੇਡਾਂ ਹੀ ਤਾਂ ਕੰਮ ਕਰ ਸਕਦੀਆਂ, ਵੀ ਖੇਡਾਂ ਨੂੰ ਉਦਾਂ ਵਿਕਸਿਤ ਨਹੀਂ ਕੀਤਾ ਜਾਂਦਾ ਪੰਜਾਬ ਪੁਲਿਸ ਦੇ ਵਿੱਚ, ਜਾਂ ਤੁਹਾਡੇ ਤੋਂ ਬਾਅਦ ਹੋ ਸਕਦਾ ਆ ਵੀ ਹਿਡਨ ਹੁੰਦੇ ਹੋਣਗੇ, ਬਾਅਦ ਦੇ ਵਿੱਚ ਇੰਨੇ ਐਫਰਟ ਹੋਏ ਨਹੀਂ। ਕੀ ਸਰਕਾਰਾਂ ਵੀ ਸਪੋਰਟ ਕਰਦੀਆਂ ਇਸ ਚੀਜ਼ ਦੇ ਲਈ ਜਾਂ ਨਹੀਂ? ਦੇਖੋ ਜੀ, ਮੈਂ ਤਾਂ ਕੋਈ ਕਮੈਂਟ ਬਹੁਤਾ ਕਰ ਨਹੀਂ ਸਕਦਾ ਜੀ। ਆਪਣੇ ਲੈਵਲ ਅਸੀਂ ਆਪਣਾ ਜਿਹੜੇ ਆਪਣੀ ਬੁੱਧੀ ਜਿੰਨੀ ਸ਼ਕਤੀ ਅੰਦਰੋਂ ਉਹ ਕਰਦੇ ਰਹੇ ਆ ਜੀ, ਤੇ ਹੁਣ ਵੀ ਮੌਕੇ ਦੇ ਹਿਸਾਬ ਤੋਂ ਕੰਮ ਤਾਂ ਕਰੀ ਜਾਂਦੇ ਨੇ ਸਾਰੇ, ਤੇ ਉਹਨਾਂ ਦੇ ਉਹਨਾਂ ਪੁੱਛਿਆ ਜਾ ਸਕਦਾ ਜੀ, ਮੈਂ ਕਮੈਂਟ ਨਹੀਂ ਕਰ ਸਕਦਾ। ਠੀਕ ਹੈ, ਚਲੋ ਖੈਰ। ਸਰਦਾਰ ਮਹਿਲ ਸਿੰਘ ਭੁੱਲਰ ਜੀ, ਤੁਸੀਂ ਇੱਥੇ ਆਏ, ਸਾਨੂੰ ਬਹੁਤ ਵਧੀਆ ਲੱਗਾ, ਖਾਸ ਤੌਰ ਦੇ ਉੱਤੇ ਸਿੱਖ ਗੇਮਾਂ ਦੇ ਵਿੱਚ ਸ਼ਮੂਲੀਅਤ ਤੁਸੀਂ ਕੀਤੀ ਆ, ਤੇ ਤੁਹਾਡਾ ਧੰਨਵਾਦ ਵੀ ਹੈ ਕਿ ਤੁਸੀਂ ਆਪਣੇ ਲਾਈਫ ਟਾਈਮ ਦੇ ਵਿੱਚ ਖੇਡਾਂ ਨੂੰ ਇੰਨਾ ਟਾਈਮ ਵੀ ਦਿੱਤਾ। ਤੇ ਵੈਸੇ ਵੀ ਤੁਸੀਂ ਅੱਜ ਕੱਲ੍ਹ ਜਲੰਧਰ ਰਹਿ ਰਹੇ ਹੋ, ਨਹੀਂ ਤਾਂ ਹੁੰਦਾ ਇਹ ਆ ਕਿ ਚੰਡੀਗੜ੍ਹ ਜਦੋਂ ਕਹਿੰਦੇ ਹੁੰਦੇ ਆ ਚਸਕਾ ਜਿਹਨੂੰ ਚੰਡੀਗੜ੍ਹ ਦਾ ਲੱਗ ਜਾਂਦਾ, ਉਹ ਚੰਡੀਗੜ੍ਹ ਛੱਡਦਾ ਨਹੀਂ। ਫਿਰ ਵੀ ਤੁਸੀਂ ਜਲੰਧਰ ਬਹੁਤ ਖੂਬਸੂਰਤ ਸਿਟੀ ਆ, ਜਲੰਧਰ ਨੂੰ ਚੁਣਿਆ, ਇਹਦੇ ਪਿੱਛੇ ਵੀ ਸ਼ਾਇਦ ਇਹੀ ਤੇ ਨਹੀਂ ਵੀ ਉੱਥੇ ਦਾ PAP ਦਾ ਲਗਾਈ ਇੰਨਾ ਜ਼ਿਆਦਾ ਹੋ ਗਿਆ? ਦੇਖੋ ਜੀ, ਚੰਡੀਗੜ੍ਹ ਮੇਰੀ ਜਿਹੜੀ ਫੋਰਚੂਨੇਟਲੀ ਮੈਂ ਬੋਲਦਾ, ਹਾਂਜੀ, ਬਦਲੀ ਕੋਈ ਖਾਸ ਨਹੀਂ ਹੁੰਦੀ ਜਾਂਦੀ, ਥੋੜੇ ਮਹੀਨੇ ਬਾਅਦ ਉਸ ਤੋਂ ਬਾਅਦ ਫੀਲਡ ਚ ਆ ਜਾਈਦਾ ਸੀ। ਅੱਛਾ ਜੀ, ਹੁਣ ਮੈਂ PAP ਰਿਹਾ ਲਗਾਤਾਰ ਹੀ ਨਾ, ਤਕਰੀਬਨ ਮੈਂ IG ਗਿਆ, ਐਡੀਸ਼ਨਲ DG ਗਿਆ, ਤੇ ਨਾਲ ਫਿਰ DG ਰਿਹਾ, ਉੱਥੇ
पहले मैं बॉर्डर चला गया था, पटियाले से प्रमोट हो गया DIG तो IG बन गए मई 89 से। चौथे जहाँ 13 महीने फिर इतने आ गए। फिर चलो माड़ी मोटी असाइनमेंट और सी, फिर PAP जगह जब मैं चाहता था, फिर लगातार इतने रहे। फिर आखिरी फिर जो मुंडे मुंडे सरकार का बना ख्याल फिर घर बिठाने दे, चलो भी फिर सेवा मैंने भी मिली। उत्थे जाकर सैकंड टाइम जो मुंडे तकरीबन बच्चे जो मेरे को हर एक लेवल से, पर फिर भी मुंडे घर बिठा के लाइन चला के तो समझो भाई 1.5 महीने च ना 90% तो ज्यादा मुंडे घर आ गया अपने। बच्चे छोटे पचला जाते हैं कि खबे सजे लोगों के अखे भी लग जाते हैं। कई साड़ी पुलिस भी वो लै जाती फड़ के फिर उन्होंने चढ़ जाती हूँ तो वेखो असं कुछ करके खावे तो उन्होंने समझाने ना। मैं फिर रही लोगों के पिंडों के बजुर्गों के कि मैं पेंडू होंदा ना तो मैंने पता बजुर्गों की लोग कितनी मानता इज्जत करते हैं। तो उन्होंने फिर बड़ी उन्होंने गल करके उन्होंने सलाह दी तो उन्हें बड़े बच्चे लिया फिर घर बिठाए तो 1.5 महीने तुम वेख लो भी फरवरी इलेक्शन करा, फरवरी 92 इलेक्शन कराते। पर वो मेरे एडिशन जाती थी उदो PAP नहीं सी PAP बेचारा उत्थे एडिशन DG बने, उत्थे DG भी PAP रहा कुछ 6 महीने, फिर चले चंडीगढ़ DG भी जेडे पासे ज्यादा माहौल है जेडे बंदे चले हैं चंडीगढ़ जी उत्थे रह जाए साल 2 साल लगातार फिर छड्डण नूं जी नहीं करता ते जेड़ा नहीं है ਉਹਦਾ ਫਿਰ ਦਿਲ नहीं लगदा ਦੇਖਿਆ ਗੱਲ ਹੀ ਹੈ ਨਾ ਜੀ। ਤੇ ਚਲੋ ਇਹ ਜਲੰਧਰ ਵਾਸੀਆਂ ਦੇ ਲਈ ਵੀ ਇਹ ਵਧੀਆ ਚੀਜ਼ ਹੈ ਕਿ ਤੁਸੀਂ ਅਜੇ PAP ਦੇ ਨਾਲ ਜੁੜੇ ਹੋ, ਖੇਡਾਂ ਨੂੰ ਪ੍ਰਮੋਟ ਕਰਦੇ ਹੋ ਤੇ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਅਰਦਾਸ ਵੀ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਰਹੋ, ਹੋਰ ਉਮਰਾਂ ਮਾਣੋ ਤੇ ਇਦਾਂ ਹੀ ਜਿਹੜਾ ਸਮਾਜ ਦੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਭੂਮਿਕਾ ਜਿਹੜੀ ਆਪਣੀ ਨਿਭਾਉਂਦੇ ਰਹੋ। ਤੇ ਆਪਾਂ ਆਸ ਕਰਦੇ ਹਾਂ ਨੈਕਸਟ ਟਾਈਮ ਜਦੋਂ ਵੀ ਤੁਸੀਂ ਆਸਟ੍ਰੇਲੀਆ ਆਓ ਤਾਂ ਫਿਰ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਜਾਂਦੇ ਹੋਏ ਕੁਝ ਕਹਿਣਾ ਹੋਵੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਕਹੋ। थैंक यू। तो मेरी बड़ी खुशी है कि तुम मैंने बुला के बड़ा मान दिता है और मैंने गलबात मन साझी की है तो बड़ा कुछ मैं भी तुहाडे तो सीखिया। ऑफ द रिकॉर्ड वाले गल्लां करते रहे हैं, बड़ा कुछ सीखिया तुहाडे तो भी कि जिंदगी हमेशा मतलब सिखदा रहंदा ते आए जरूर दर्शन करांगे जी। ਤੇ ਦੋਸਤੋ ਇਹ ਸਨ ਸਰਦਾਰ ਮਹਿਲ ਸਿੰਘ ਭੁੱਲਰ ਸਾਬਕਾ DGP ਪੰਜਾਬ ਤੇ ਤੁਸੀਂ ਇੱਦਾਂ ਜੁੜੇ ਰਹੋ ਤਾਂ ਕਿ ਅਸੀਂ ਅਸਲੀ ਕਾਰਨ ਸਾਡਾ ਇਹ ਇੰਟਰਵਿਊਜ਼ ਦਾ ਇਹ ਹੁੰਦਾ ਹੈ ਕਿ ਜਿਹੜੇ ਲੋਕ ਸਮਾਜ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਅਸੀਂ ਤੁਹਾਡੇ ਰੂਬਰੂ ਕਰਦੇ ਰਹੀਏ। ਤੇ ਅੱਜ ਇਸ ਰੂਬਰੂ ਦੇ ਵਿੱਚ ਸਰਦਾਰ ਮਹਿਲ ਸਿੰਘ ਭੁੱਲਰ ਸਾਹਿਬ ਆਏ ਸੀ, ਉਹਨਾਂ ਨੇ ਆਪਣੇ ਜੀਵਨ ਦੇ ਬਾਰੇ ਵੀ ਦੱਸਿਆ ਤੇ ਰਿਟਾਇਰਮੈਂਟ ਨੂੰ ਵੀ ਵੈਸੇ ਤਾਂ 20 ਸਾਲ ਹੋ ਗਏ ਆ ਪਰ ਅਜੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਖੇਡਾਂ ਦੇ ਨਾਲ ਜੁੜੇ ਹੋਏ ਆ ਤੇ ਆਸ ਕਰਦੇ ਹਾਂ ਕਿ ਤੁਸੀਂ ਇਹ ਇੰਟਰਵਿਊ ਜ਼ਰੂਰ ਲਾਈਕ ਕਰੋਗੇ ਤੇ ਤੁਹਾਡੀ ਕੋਈ ਫੀਡਬੈਕ ਹੋਵੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਇੱਦਾਂ ਜੁੜੇ ਰਹੋ ਇੰਡੋਸ TV ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।